ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਅੱਜ ਦੇ ਸਵੇਰ ਦੇ ਬੁਲਟਨ ਦੇ ਵਿੱਚ 3 ਮਈ ਦਿਨ ਮੰਗਲਵਾਰ ਦੇ ਬੁਲਟਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500। ਗੁਰਦੀਪ ਸਿੰਘ ਵਿਰਦੀ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਕੇਂਦਰ ਵੱਲੋਂ ਸਿੱਖ ਕਤਲੇਆਮ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ। ਦੇਖੋ, ਜਦੋਂ ਕਤਲੇਆਮ ਦੀ ਗੱਲ ਚੱਲਦੀ ਆ ਤੇ ਤਿੰਨ ਚੀਜ਼ਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ। ਇੱਕ, ਮੁਆਵਜ਼ਾ ਵੰਡ ਦਿੱਤਾ ਗਿਆ ਜੀ। ਦੂਸਰਾ, ਕਮਿਸ਼ਨ ਬਿਠਾ ਦਿੱਤੇ ਗਏ ਜੀ, ਜਾਂਚ ਹੋ ਰਹੀ ਹੈ। ਤੀਜਾ, ਇਨਸਾਫ ਨਹੀਂ ਮਿਲਦਾ ਪਿਆ। ਹੁਣ ਤੀਜੀ ਜਿਹੜੀ ਆਵਾਜ਼ ਆ, ਉਹਦੇ ਸਾਹਮਣੇ ਦੋਨੇ ਆਵਾਜ਼ਾਂ ਜਿਹੜੀਆਂ ਉਹ ਫਿੱਕੀਆਂ ਪੈ ਜਾਂਦੀਆਂ। ਉਹ ਕਹਿੰਦੇ ਹੁੰਦੇ ਕਿ ਆਵਾਜ਼ੇ ਖਲਕਤ ਨਗਾਰਾ ਏ ਖੁਦਾ। ਇਹ ਜਿਹੜੀ ਖਲਕਤ ਦੀ ਆਵਾਜ਼ ਹੈ ਕਿ ਇਨਸਾਫ ਨਹੀਂ ਮਿਲਿਆ, ਸ਼ਾਇਦ ਦੂਜੀਆਂ ਦੋਨਾਂ ਆਵਾਜ਼ਾਂ ਨੂੰ ਬਿਲਕੁਲ ਦਬ ਲੈਂਦੀ ਹੈ। ਦੇਖੋ, 32 ਸਾਲ ਦਾ ਵਕਫਾ ਹੈ ਜਿਹੜਾ ਥੋੜਾ ਨਹੀਂ ਹੁੰਦਾ। ਅੱਜ ਤੱਕ ਜੇ ਇਹ ਮੁਆਵਜ਼ਾ ਹੀ ਵੰਡੀ ਜਾਂਦੇ ਆ ਤਾਂ ਫਿਰ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇੱਕ ਤੇ ਇਹ ਕਿ ਜਾਂ ਤੇ ਇਹ ਵੋਟਾਂ ਦਾ ਸੌਦਾ ਕਰਦੇ ਆ ਜਦੋਂ ਵੀ ਕਿਤੇ ਨੇੜੇ ਆ ਜਾਂਦੀਆਂ ਵੋਟਾਂ, ਇਸ ਤਰੀਕੇ ਦੀਆਂ ਜਿਹੜੀਆਂ ਇਹ ਐਲਾਨਬੰਦੀਆਂ ਕਰਦੇ ਆ। ਔਰ ਦੂਜਾ ਕਿ ਹਾਲੇ ਤੱਕ ਫਿਰ ਜਾਂ ਤੇ ਪੁਨਰ ਵਸੇਬਾ ਨਹੀਂ ਕਰ ਸਕੇ, ਜਿਹੜਾ ਕਿ ਬਹੁਤ ਵੱਡੀ ਗੱਲ ਆ ਕਿ ਇਨਸਾਫ ਮਿਲਣਾ ਤੇ ਦੂਰ 32 ਸਾਲਾਂ 'ਚ ਤੁਸੀਂ ਹਾਲੇ ਤੱਕ ਉਹਨਾਂ ਉਜੜੇ ਲੁੱਟੇ ਪੁੱਟੇ ਲੋਕਾਂ ਦਾ ਵਸੇਬਾ ਨਹੀਂ ਜੇ ਕਰ ਸਕੇ, ਜਿਹੜੇ ਵਾਰੀ ਇਹ ਤੁਹਾਨੂੰ ਐਲਾਨ ਕਰਨੇ ਪੈਂਦੇ ਆ, ਵਾਰ ਤੁਹਾਨੂੰ ਇਸ ਤਰ੍ਹਾਂ ਦੇ ਮੁਆਵਜ਼ੇ ਜਿਹੜੇ ਆ ਵੰਡਣੇ ਪੈਂਦੇ ਆ। ਦੋ ਹੀ ਗੱਲਾਂ ਹੋ ਸਕਦੀਆਂ, ਜਾਂ ਤੇ ਇਹਨਾਂ ਪੀੜਤਾਂ ਦੇ ਜ਼ਰੀਏ ਵੋਟਾਂ ਦੀ ਖੇਤੀ ਕੀਤੀ ਜਾ ਰਹੀ ਹੈ, ਜਾਂ ਅੱਜ ਤੱਕ ਇਨਸਾਫ ਨਾ ਦੇਣ ਦੇ ਨਾਲ ਇਹ ਪੁਨਰ ਵਸੇਬਾ ਵੀ ਨਹੀਂ ਕਰ ਸਕੇ। ਕਿਉਂਕਿ ਇੱਥੇ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆ ਚੁੱਕੀਆਂ। ਜਿਹੜੇ ਪੀੜਤਾਂ ਦੇ ਫਲੈਟ ਸਨ, ਉਹ ਇਹਨਾਂ ਦੇ ਆਪਣੇ ਸੋਹਣੇ ਪਿਆਰੇ ਸੱਜਣਾ ਨੇ ਨੱਪ ਲਏ, ਕਿਸੇ ਨੇ ਗਾਂ ਵੇਚ ਦਿੱਤਾ, ਕਿਸੇ ਨੇ ਠੱਗ ਲਿਆ ਕਿਸੇ ਤੋਂ ਕਿਸੇ ਤਰੀਕੇ ਨਾਲ। ਯਾਨੀ ਇਹਨਾਂ ਨਾਵਾਂ ਤੇ ਵੀ ਠੱਗੀ ਹੈ ਜਿਹੜੀ ਹੁੰਦੀ ਰਹੀ ਹੈ। ਸੋ ਕੁੱਲ ਮਿਲਾ ਕੇ ਠੀਕ ਹੈ ਜੀ, ਮੁਆਵਜ਼ਾ ਜਿਹੜਾ ਇੱਕ ਅੰਸ਼ਿਕ ਰੂਪ ਦੇ ਵਿੱਚ ਸਿੰਬੋਲਿਕ ਇੱਕ ਰਾਹਤ ਜ਼ਰੂਰ ਆ, ਪਰ ਇਹ ਅੱਜ ਵੀ ਸਵਾਲ ਉੱਥੇ ਦਾ ਉੱਥੇ ਕਿ ਇਨਸਾਫ ਕਦੋਂ ਮਿਲੇਗਾ। ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਇਨਸਾਫ ਦਾ ਤਰਾਜ਼ੂ ਹੈ ਉਹ ਉੱਠਣਾ ਚਾਹੀਦਾ। ਮੁਆਵਜ਼ਾ ਠੀਕ ਹੈ, ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਸੀ, ਪਰ ਜਿਹੜੇ ਲੋਕ ਉਸ ਕਤਲੇਆਮ ਦੇ ਪੀੜਤ ਸਨ, ਜਿਹੜੇ ਅੱਜ ਸੰਸਾਰ ਨੂੰ ਛੱਡ ਕੇ ਜਾਂ ਛੱਡਣ ਵਾਲਿਆਂ ਦੀ ਕਤਾਰ 'ਚ ਲੱਗੇ ਖੜੇ ਆ, ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਾ। ਉਹਨਾਂ ਨੂੰ ਇਨਸਾਫ ਦੇ ਨਾਲ ਹੀ ਪਾਸੀ। ਹਾਂ ਠੀਕ ਆ, ਇਹ ਮੁਆਵਜ਼ਾ ਜਿਹੜੇ ਨਿਰਦੋਸ਼ ਲੁੱਟੇ ਪੁੱਟੇ ਗਏ ਆ, ਉਹਨਾਂ ਦਾ ਹੱਕ ਬਣਦਾ ਹੈ, ਪਰ ਸਭ ਤੋਂ ਜ਼ਰੂਰੀ ਹੈ ਇਨਸਾਫ। ਤੇ ਉਹ ਲੱਗਦਾ ਕਿ ਸ਼ਾਇਦ ਨਹੀਂ ਮਿਲੇਗਾ। ਇੱਕ ਗੁਜਰਾਤ ਵਾਲਾ ਕਤਲੇਆਮ ਤੇ ਇੱਕ ਇਹ ਦਿੱਲੀ ਵਾਲਾ ਕਤਲੇਆਮ, ਸ਼ਾਇਦ ਇਹ ਧੱਬਾ ਜ਼ਰੂਰ ਬਣ ਜਾਣਗੇ, ਧੱਬਾ ਬਣ ਕੇ ਜ਼ਰੂਰ ਇਸ ਮੁਲਕ ਦੇ ਮੱਥੇ ਤੇ ਚਮਕਦੇ ਰਹਿਣਗੇ, ਪਰ ਇਨਸਾਫ ਬਣਿਓ ਇਹਨਾਂ ਦੀ ਝੋਲੀ ਹੈ ਜਿਹੜੀ ਸ਼ਾਇਦ ਖਾਲੀ ਰਹੇਗੀ। ਜੀ ਬਿਲਕੁਲ। ਅਗਲੀ ਇੱਕ ਆਪਾਂ ਗੱਲ ਕਰਦੇ ਵੀ ਇੱਕ ਹੋਰ ਪਿੰਡ ਵਿੱਚ ਦਲਿਤਾਂ ਦਾ ਹੁੱਕਾ ਪਾਣੀ ਬੰਦ ਕੀਤਾ ਗਿਆ। ਬਾਬੇ ਨਾਨਕ ਦੀ ਧਰਤੀ ਤੋਂ ਇਹੋ ਜਿਹੀਆਂ ਖਬਰਾਂ ਆਉਣੀਆਂ ਆਪਣੇ ਆਪ ਦੇ ਵਿੱਚ ਝੰਜੋੜਦੀਆਂ ਜੀ, ਕਿਉਂਕਿ ਬਾਬੇ ਦੀ ਬਾਣੀ ਹੈ ਜਿਹੜੀ ਉਹ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਲੋਕਾਈ ਨੂੰ ਜਾਤ ਪਾਤ ਊਚ ਨੀਚ ਇਹਨਾਂ ਵਹਿਮਾਂ ਭਰਮਾਂ ਚੋਂ ਅੱਗੇ ਨਿਕਲ ਕੇ ਸਾਂਝੇ ਥਾਂ ਤੇ ਸਾਂਝੇ ਮੰਚ ਤੇ ਇਨਸਾਨੀਅਤ ਦੀ ਸੇਵਾ 'ਚ ਲੱਗਣ ਦਾ ਇੱਕ ਪ੍ਰੇਰਨਾ ਬਣਾਉਂਦੀ ਹੈ, ਪ੍ਰੇਰਨਾ ਦਿੰਦੀ ਹੈ। ਪਰ ਫਿਰ ਵੀ ਉਸ ਧਰਤੀ ਤੋਂ ਇਹੋ ਜਿਹੀਆਂ ਖਬਰਾਂ ਆਉਣੀਆਂ। ਪਿੱਛੇ ਜੇ ਮਾਨਸਾ ਤੋਂ ਅਸੀਂ ਸੁਣਿਆ ਸੀ ਇੱਕ
ਅਕਾਲੀ ਨੇ ਲੀਡਰ ਨੇ ਉਹਨਾਂ ਦਾ ਬਾਈਕਾਟ ਕਰਵਾ ਦਿੱਤਾ, ਦਲਿਤਾਂ ਦਾ, ਵਿਹੜੇ ਵਾਲਿਆਂ ਦਾ, ਸਿਰਫ ਇਸ ਕਰਕੇ ਕਿਉਂਕਿ ਉਹ ਇਹਦੇ ਆਖੇ ਨਹੀਂ ਸਨ ਲੱਗੇ। ਪਹਿਲਾਂ ਉਸ ਤੋਂ ਸੰਗਰੂਰ ਦੇ ਵਿੱਚੋਂ ਪਿਛਲੇ ਸਾਲ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਐਤਕੀ ਹੁਣ ਫੇਰ ਇਹ ਜਿਹੜਾ ਸੁਣਨ ਨੂੰ ਮਿਲ ਗਿਆ ਜੀ ਕਿ ਇਹ ਕੋਈ ਸਮੂਰਾ ਪਿੰਡ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ। ਸੰਗਰੂਰ ਜ਼ਿਲ੍ਹੇ 'ਚੋਂ ਇਸ ਤਰੀਕੇ ਦੀਆਂ ਬੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਤਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਮੂਰਾ ਪਿੰਡ ਆ ਜਿੱਥੋਂ ਇਹ ਖਬਰ ਆਈ ਹੈ ਕਿ ਦਲਿਤਾਂ ਦਾ ਬਾਈਕਾਟ ਕਰ ਦਿੱਤਾ ਗਿਆ। ਉਹ ਵੀ ਬਕਾਇਦਾ ਮੁਨਾਦੀ ਕਰਿਆ ਕਿ ਪਿੰਡ ਦੇ ਵਿੱਚ ਜਿਵੇਂ ਸਪੀਕਰ ਹੈ ਜਿਹੜਾ ਉਹ ਰੇਹੜੀ ਤੇ ਲਾ ਕੇ ਅਨਾਊਂਸਮੈਂਟ ਕੀਤੀ ਗਈ ਕਿ ਭਾਈ ਅੱਜ ਤੋਂ ਦਲਿਤਾਂ ਦਾ ਜਿਹੜਾ ਉਹ ਹੁੱਕਾ ਪਾਣੀ ਬੰਦ ਕੀਤਾ ਜਾਂਦਾ। ਉਹ ਰੌਲਾ ਹਮੇਸ਼ਾ ਇਹੀ ਰਹਿੰਦਾ ਜੀ ਕਿ ਕਈ ਥਾਵਾਂ ਤੇ ਜਿਹੜੇ ਦਲਿਤ ਹੁੰਦੇ ਆ ਉਹ ਆਪਣੇ ਲਈ ਸਾਂਝੀ ਜਗ੍ਹਾ ਮੰਗਦੇ ਆ ਕਲੋਨੀ ਲਈ, ਜਾਂ ਉਹਨਾਂ ਕੋਲ ਹੁੰਦੀ ਹੈ ਤੇ ਦੂਸਰੇ ਹੜੱਪਣ ਨੂੰ ਫਿਰਦੇ ਆ। ਇਹੀ ਰੌਲਾ ਹੁੰਦਾ ਆਮ ਤੌਰ ਤੇ ਬਾਈਕਾਟਾਂ ਦਾ, ਜਾਂ ਜਿਹੜਾ ਲੈਣ ਦੇਣ ਦਾ ਕੋਈ ਹੋਵੇ ਝਗੜਾ ਉੱਥੋਂ ਬਾਈਕਾਟ ਨਿਕਲ ਆਉਂਦੇ ਆ। ਇਹਦੇ ਵਿੱਚ ਜਿਹੜੀ ਸਾਹਮਣੇ ਆ ਰਹੀ ਹੈ ਵਜ੍ਹਾ ਉਹ ਇਹੀ ਹੈ ਕਿ ਦਲਿਤਾਂ ਦੇ ਕੋਲ 149 ਨਜ਼ੂਲ ਸੁਸਾਇਟੀ ਦੀ ਜ਼ਮੀਨ ਹੈ, 149 ਕਨਾਲਾਂ 12 ਮਰਲੇ ਖੇਤੀ ਲਈ ਜ਼ਮੀਨ ਹੈ। ਤਾਂ ਉਸੇ ਜ਼ਮੀਨ ਤੇ ਕੁਛ ਵੱਡੇ ਜਿਹੜੇ ਲੋਕ ਆ ਉਹ ਅੱਖ ਰੱਖੀ ਬੈਠੇ ਆ। ਇਸੇ ਕਰਕੇ ਇਹ ਗੱਲ ਵੱਧਦੀ ਇੱਥੋਂ ਤੱਕ ਚਲੇ ਗਈ ਆ। ਅੱਜ ਮੁੱਖ ਮੰਤਰੀ ਨੂੰ ਪੁੱਛਿਆ ਪੱਤਰਕਾਰਾਂ ਨੇ ਕਿ ਭਾਈ ਤੁਸੀਂ ਇਹ ਦਲਿਤਾਂ ਦੇ ਜਿਹੜੇ ਬਾਈਕਾਟ ਆ ਇਹ ਸਾਹਮਣੇ ਆਉਂਦੇ, ਤੁਸੀਂ ਕੀ ਕਰਦੇ ਹੋ? ਤੇ ਉਹ ਕਹਿੰਦਾ ਜੀ ਕਿ ਇਹ ਅਫਸਰ ਠੀਕ ਕਰ ਦਿੰਦੇ ਹੁੰਦੇ, ਇਹੋ ਜਿਹੇ ਕੰਮ ਹੁੰਦੇ ਹੀ ਰਹਿੰਦੇ ਆ। ਕਹਿੰਦਾ ਜੀ ਹੁਣ ਦੁਨੀਆ ਦੇ ਵਿੱਚ ਤੇ ਲੜਾਈਆਂ ਵੀ ਲੱਗੀਆਂ ਪਈਆਂ, ਤੁਸੀਂ ਤੇ ਆਖੋ ਕਿ ਬਾਦਲ ਸਾਹਿਬ ਜਾ ਕੇ ਉਹ ਬੰਦ ਕਰਾਓ। ਸੋ ਇਹੋ ਜਿਹੇ ਜਿਹੜੇ ਮੁੱਖ ਮੰਤਰੀ ਦੇ ਅਲਫਾਜ਼ ਆ ਉਹ ਇੰਨੇ ਹੌਲੇ ਦਰਜੇ ਦੇ ਆ ਇਹੋ ਜਿਹੇ ਗੰਭੀਰ ਮਾਮਲਿਆਂ ਤੇ ਕਿ ਅਸੀਂ 21ਵੀਂ ਸਦੀ 'ਚ ਆ ਕੇ ਅਸੀਂ ਦਲਿਤਾਂ ਦਾ ਬਾਈਕਾਟ ਜਾਂ ਸ਼ੋਸ਼ਣ ਇਹ ਚੀਜ਼ਾਂ ਨੂੰ ਅਸੀਂ ਕਹਿ ਦਈਏ ਜੀ ਕਿ ਕੋਈ ਗੱਲ ਨਹੀਂ ਜੀ ਅਫਸਰ ਠੀਕ ਕਰ ਦੇਣਗੇ। ਅਫਸਰਾਂ ਦੇ ਵੱਸ ਦੀ ਇਹ ਬਿਮਾਰੀ ਨਹੀਂ ਹੈ, ਇਹ ਬਿਮਾਰੀ ਹੈ ਮਾਨਸਿਕਤਾ ਦੀ, ਜਿਹੜੀ ਕਿ ਰਲ ਮਿਲ ਕੇ ਸਮਾਜ ਤੇ ਸਰਕਾਰ ਦੋਨਾਂ ਨੂੰ ਰਲ ਮਿਲ ਕੇ ਕੱਢਣ ਦੀ ਜ਼ਰੂਰਤ ਆ। ਕਿਉਂਕਿ ਦੋਨੇ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇੱਕ ਗੱਡੇ ਦੇ ਪਹੀਏ ਆ, ਦਲਿਤ ਔਰ ਦੂਸਰਾ ਸਮਾਜ ਜਿਹੜਾ ਸਵਰਗ ਸਮਾਜ ਹੈ। ਤਾਂ ਇਹਨਾਂ ਨੂੰ ਇਕੱਠਿਆਂ ਨੂੰ ਹੀ ਚੱਲਣਾ ਚਾਹੀਦਾ। ਜੀ ਬਿਲਕੁਲ। ਇਹੋ ਜਿਹੇ ਬਿਆਨਾਂ ਤੋਂ ਹੁਣ ਜਿਹੜੀ ਇਹਨਾਂ ਦੀ ਬੌਖਲਾਹਟ ਜਿਹੜੀ ਆ ਉਹ ਜ਼ਰੂਰ ਨਜ਼ਰ ਆਉਣ ਲੱਗ ਗਈ ਆ। ਅਗਲੀ ਗੱਲ ਕਰੀਏ ਵੀ ਨਾੜ ਦੀ ਅੱਗ ਨੇ ਪੰਜਾਬ ਦੇ ਵਿੱਚ ਮਚਾਇਆ ਕਹਿਰ, 4 ਜਾਨਾਂ ਗਈਆਂ। ਇਹ ਹਰੇਕ ਸਾਲ ਹੀ ਹੁੰਦਾ ਜੀ ਜਦੋਂ ਅੱਗ ਲੱਗਦੀ ਹੈ ਨਾੜ ਨੂੰ। ਸਿਆਲਾਂ ਦੇ ਵਿੱਚ ਝੋਨੇ ਵਾਲੀ ਅੱਗ ਜਿਹੜੀ ਥੋੜਾ ਜਿਹਾ ਘੱਟ ਨੁਕਸਾਨ ਕਰਦੀ ਹੈ ਕਿਉਂਕਿ ਤੇਲ ਜ਼ਿਆਦਾ ਪੈਂਦੀ ਹੈ, ਉਹਦੀ ਪਰਾਲੀ ਨੂੰ ਅੱਗ ਇਹਨਾਂ ਨੁਕਸਾਨ ਨਹੀਂ ਕਰਦੀ। ਪਰ ਜਿਹੜੀ ਇਹਨਾਂ ਦਿਨਾਂ 'ਚ ਅੱਗ ਲੱਗਦੀ ਹੈ ਨਾੜ ਨੂੰ, ਅੱਗ ਤੇ ਵੈਸੇ ਕੀ ਹੁੰਦੀ ਹੈ ਧਰਤੀ ਨੂੰ, ਤੇ ਉਤੋਂ ਜਿਹੜੀ ਇਹ ਅੱਗ ਲਾਈ ਜਾਂਦੀ ਹੈ ਨਾੜ ਦੀ, ਤਾਂ ਇਹ ਬਹੁਤ ਵੱਡਾ ਨੁਕਸਾਨ ਕਈ ਵਾਰੀ ਕਰ ਜਾਂਦੀ ਹੈ। ਕੱਲ ਮੁਕਤਸਰ ਦੇ ਵਿੱਚ ਪੰਗਚੜੀ ਪਿੰਡ ਆ ਬਿਲਕੁਲ ਨਾਲ ਹੀ ਮੁਕਤਸਰ ਦੇ, ਉੱਥੇ ਅੱਗ ਲੱਗੀ ਤੇ ਅੱਗ ਦੀ ਚਪੇਟ 'ਚ 2 ਮਜ਼ਦੂਰ ਆ ਗਏ, 2 ਮਰ ਗਏ ਤੇ 2 ਹਾਲੇ ਜ਼ਖਮੀ ਆ, 2 ਦੀ ਮੌਤ ਹੋ ਗਈ। ਅੱਜ ਤਰਨਤਾਰਨ ਜ਼ਿਲ੍ਹੇ ਦੇ ਵਿੱਚੋਂ ਖਬਰ ਆ ਰਹੀ ਹੈ ਅਮਾਨਤ ਸਰਾਏ ਖਾਂ ਦੇ ਨਜ਼ਦੀਕ 2 ਨੌਜਵਾਨ ਜਾ ਰਹੇ ਸੀ ਕਿ ਮੋਟਰਸਾਈਕਲ ਤੇ ਧੂੰਆਂ ਪਿਆ, ਉਹਨਾਂ ਨੂੰ ਦਿਸਿਆ ਨਹੀਂ, ਜਾ ਕੇ ਮੋਟਰਸਾਈਕਲ ਸਿੱਧਾ ਟਰੱਕ ਦੇ ਥੱਲੇ ਵੜ ਗਿਆ, ਉਹ ਦੋਵੇਂ ਥਾਂ ਮਰ ਗਏ। 4 ਮੌਤਾਂ ਜਿਹੜੀਆਂ ਉਹ ਕੁਝ ਘੰਟਿਆਂ ਦੇ ਅੰਤਰ ਦੇ ਵਿੱਚ ਸਾਡੇ ਪੰਜਾਬ 'ਚ ਵਾਪਰ ਗਈਆਂ। ਕਾਰਨ ਦੋਨਾਂ ਘਟਨਾਵਾਂ ਦੇ ਪਿੱਛੇ ਇੱਕ ਹੀ ਹੈ, ਉਹ ਹੈ ਨਾੜ ਨੂੰ ਲੱਗੀ ਅੱਗ ਜੋ ਉੱਠਿਆ ਧੂੰਆਂ। ਹਰੇਕ ਸਾਲ ਇੱਥੇ ਪੰਜਾਬ 'ਚ ਅਸੀਂ ਦੇਖਦੇ ਆ, ਅਖਬਾਰਾਂ 'ਚ ਇਸ਼ਤਿਹਾਰ ਵੀ ਆ ਜਾਂਦੇ ਆ, ਅਨਾਊਂਸਮੈਂਟਾਂ ਵੀ ਹੋ ਜਾਂਦੀਆਂ, ਕੈਂਪ ਵੀ ਕਦੇ ਟਾਵਾਂ ਲੱਗ ਜਾਂਦਾ ਕਿ ਭਾਈ ਅੱਗ ਨਾ ਲਾਓ। ਪਰ ਫਿਰ ਵੀ ਬਾਵਜੂਦ ਇਸ ਦੇ ਕਦੇ ਇਹੋ ਜਿਹਾ ਨਹੀਂ ਸੁਣਿਆ ਕਿ ਕਿਸਾਨ ਹੈ ਜਿਹੜੇ ਉਹ ਇਹਨਾਂ ਸੂਚਨਾਵਾਂ, ਇਹਨਾਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਣ। ਪਿਛਲੇ ਦਿਨਾਂ 'ਚ ਖਬਰ ਆਈ ਸੀ ਕਿ ਧਨੌਲਾ ਨਜ਼ਦੀਕ ਇੱਕ ਕਿਸਾਨ ਤੇ ਕੇਸ ਦਰਜ ਕੀਤਾ ਗਿਆ। ਇੱਕੋ ਖਬਰ ਹੈ ਜਿਹੜੀ ਮੇਰੇ ਖਿਆਲ ਦੇ ਨਾਲ 2-3 ਸਾਲਾਂ 'ਚ ਇੱਕੋ ਖਬਰ ਆਈ ਹੈ ਕਿ ਜਦੋਂ ਕੋਈ ਕੇਸ ਰਜਿਸਟਰਡ ਕੀਤਾ ਹੋਵੇ ਕਿਸੇ ਦੇ ਖਿਲਾਫ ਇਹਨਾਂ ਨਿਯਮਾਂ ਨੂੰ ਤੋੜਨ ਦੇ ਵਿਰੁੱਧ, ਪਰ ਇਹ ਇੱਕ ਕੇਸ ਹੈ ਜਿਹੜਾ ਜਦੋਂ ਦਰਜ ਹੋਇਆ ਉਦੋਂ ਬਹੁਤ ਸਾਰੇ ਲੋਕਾਂ ਨੇ ਵਿਰੋਧ ਕੀਤਾ ਕਿਉਂਕਿ ਉਹਨਾਂ ਦਾ ਤਰਕ ਸੀ ਕਿ ਕਿਸਾਨ ਦੀ ਜਿਹੜੀ ਮਜਬੂਰੀ ਹੈ। ਸੋ ਇਹ ਮਜਬੂਰੀ ਕਿਸਾਨ ਦੀ ਠੀਕ ਹੈ ਕਿ ਜੇਕਰ ਉਹ ਵਾਹੇ
ਜਿਹੜੇ ਸਲਰੇ ਹੁੰਦੇ ਆ, ਰਹਿ ਗਏ ਹੁੰਦੇ, ਜਿਹੜੀ ਰਹਿੰਦ ਖੂੰਦ ਕਣਕ ਦੀ, ਤਾਂ ਜੇ ਉਹ ਵਾਹੇ ਤਾਂ ਉਹਦਾ ਡੀਜ਼ਲ ਥੋੜ੍ਹਾ ਜਿਹਾ ਜ਼ਿਆਦਾ ਮੱਚਦਾ। ਪਰ ਉਹਨੂੰ ਜੇਕਰ ਇਹ ਗੱਲ ਸਮਝਾ ਦਈਏ ਕਿ ਜੇ ਡੀਜ਼ਲ ਥੋੜ੍ਹਾ ਜਿਹਾ ਕੁਝ ਲੀਟਰ ਜ਼ਿਆਦਾ ਮੱਚ ਜਾਂਦਾ ਹੈ ਤਾਂ ਉਹਦੇ ਬਦਲੇ ਬਹੁਤ ਸਾਰਾ ਫਾਇਦਾ ਜ਼ਮੀਨ ਤੁਹਾਨੂੰ ਦੇ ਜਾਂਦੀ ਹੈ, ਕਿਉਂਕਿ ਅੱਗ ਲਾਇਆ ਜਿਹੜੇ ਮਿੱਤਰ ਕੀੜੇ ਹੁੰਦੇ ਉਹ ਮਰ ਜਾਂਦੇ ਆ। ਜ਼ਮੀਨ ਦਾ ਜਿਹੜਾ ਤਸੀਰ ਹੁੰਦਾ ਉਹ ਬਹੁਤ ਜ਼ਿਆਦਾ ਤਪ ਜਾਂਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦਰਜਾ ਹਰਾਰਤ, ਤਾਪਮਾਨ। ਸੋ ਇਹ ਸਾਰੀਆਂ ਚੀਜ਼ਾਂ ਜੇਕਰ ਕਿਸਾਨਾਂ ਨੂੰ ਸਮਝਾਈਆਂ ਜਾਣ, ਕਿਸਾਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਦਾ ਨਤੀਜੇ ਦੱਸੇ ਜਾਣ ਕਿ ਕਿਸ ਫਾਇਦੇ ਨੁਕਸਾਨ ਆ, ਤਾਂ ਮੇਰੇ ਖਿਆਲ ਦੇ ਨਾਲ ਤਾਂ ਇਹ ਜਿਹੜੀਆਂ ਅੱਗ ਲਾਉਣ ਵਾਲੀਆਂ ਘਟਨਾਵਾਂ ਕਾਬੂ ਹਟਾ ਸਕਦੀਆਂ। ਨਹੀਂ ਤੇ ਵਾਤਾਵਰਨ ਨੂੰ ਤੇ ਜੋ ਹਾਨੀ ਪਹੁੰਚਣੀ ਹੈ ਸੋ ਪਹੁੰਚਣੀ ਹੈ। ਜੋ ਜਾਨਾਂ ਦਾ ਖੌਅ ਬਣਦਾ ਹੈ ਧੂੰਆਂ, ਇਹ ਫਿਰ ਧੂਏ ਦੇ ਵਿੱਚ ਜਿਹੜੀਆਂ ਜਾਨਾਂ ਉਹ ਇਸੇ ਤਰ੍ਹਾਂ ਹੀ ਧੂੰਆਂ ਹੋ ਕੇ ਉੱਡਦੀਆਂ ਰਹਿਣ। ਜੀ ਜੀ ਜੀ। ਤੇ ਅਗਲੀ ਆਪਾਂ ਗੱਲ ਕਰੀਏ HS ਫੂਲਕਾ ਤੇ ਪ੍ਰਸ਼ਾਂਤ ਕਿਸ਼ੋਰ ਦੇ ਸਿੰਘ ਫਸੇ, ਦੋਨਾਂ ਦੇ ਜਵਾਬੀ ਹਮਲੇ। HS ਫੂਲਕਾ ਤੇ ਪ੍ਰਸ਼ਾਂਤ ਕਿਸ਼ੋਰ ਇਸ ਮੁੱਦੇ ਤੇ ਫਸ ਗਏ ਆ, ਕਿਉਂਕਿ ਫੂਲਕਾ ਸਾਹਿਬ ਨੇ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਸੀ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨੇ ਮੈਨੂੰ ਅਪਰੋਚ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਭਾਈ ਤੂੰ ਸਬੂਤ ਦਿਖਾ, ਅਸੀਂ ਤੈਨੂੰ ਕਦੋਂ ਅਪਰੋਚ ਕੀਤੀ ਹੈ, ਅਸੀਂ ਕਦੋਂ ਤੇਰੇ ਤੱਕ ਪਹੁੰਚ ਕੀਤੀ ਹੈ। ਉਸ ਤੋਂ ਬਾਅਦ ਫੂਲਕਾ ਸਾਹਿਬ ਨੇ ਇੱਕ SMS ਸੀ ਜਿਹੜਾ ਉਹ ਕੱਢ ਕੇ ਮੀਡੀਆ ਦੇ ਸਾਹਮਣੇ ਜਨਤਕ ਕਰ ਦਿੱਤਾ ਕਿ ਵਿਪਨ ਝਾਅ ਨਾਂ ਦਾ ਵਿਅਕਤੀ ਹੈ, ਇਹਦਾ SMS ਆਇਆ। SMS ਦੇ ਵਿੱਚ ਵਿਪਨ ਝਾਅ ਨੇ ਲਿਖਿਆ ਕਿ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਮੈਂ ਤੁਹਾਡੀ ਮਿਲਣੀ ਚਾਹੁੰਦਾ ਹਾਂ, ਪਰ ਇਹ ਜਿਹੜੀ ਮਿਲਣੀ ਹੈ ਉਹ ਇਹ ਨਹੀਂ ਹੈ ਕਿ ਤੁਹਾਨੂੰ ਕਾਂਗਰਸ ਦੇ ਵਿੱਚ ਲਿਜਾਣ ਲਈ ਹੈ। ਦਰਅਸਲ ਉਹਨਾਂ ਨੇ ਆਪਣੇ ਮੈਨੀਫੈਸਟੋ ਲਈ ਕੁਝ ਸੁਝਾਅ ਮੰਗਣੇ ਆ, ਤੇ ਉਹਨੇ ਨਾਲ ਲਿਖਿਆ ਕਿ ਮੈਂ ਵੀ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਸਾਂ, ਕੁਝ ਗੱਲਾਂ ਹੋਈਆਂ, ਮੈਂ ਪਾਰਟੀ ਛੱਡ ਗਿਆ। ਇਸ ਤੋਂ ਬਾਅਦ ਜਦੋਂ ਇਹ SMS ਜਿਹੜਾ ਜਨਤਕ ਕੀਤਾ ਗਿਆ, ਉਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਇਹਦੇ ਤੇ ਬਵਾਲ ਪਾ ਲਿਆ। ਉਹ ਕਹਿੰਦੇ ਕਿ ਬੰਦਾ ਹੀ ਤੁਹਾਡਾ, ਤੁਸੀਂ ਆਪ ਹੀ ਖੜਾ ਕੀਤਾ, ਆਪ ਹੀ ਰੌਲਾ ਪਵਾ ਲਿਆ, ਤਾਂ ਹੁਣ ਅਸੀਂ ਤੁਹਾਡੇ ਤੇ ਕਾਨੂੰਨੀ ਕਾਰਵਾਈ ਕਰਾਂਗੇ। ਇਹ ਪਲਟਵਾਰ ਇਹ ਸਭ ਕੁਝ ਜਿਹੜਾ ਆ ਬੜੇ ਥੋੜੇ ਸਮੇਂ 'ਚ ਹੋਇਆ। ਤਾਂ ਇੱਕ ਤਰ੍ਹਾਂ ਨਾਲ ਲਾ ਲਈਏ ਤਾਂ ਪ੍ਰਸ਼ਾਂਤ ਕਿਸ਼ੋਰ ਤੇ HS ਫੂਲਕਾ ਦੇ ਦਰਮਿਆਨ ਇੱਕ ਸ਼ਬਦੀ ਜੰਗ ਦਾ ਜਿਹੜਾ ਉਹ ਸਿਲਸਿਲਾ ਬਚ ਗਿਆ, ਜੋ ਟੁੱਟਣ ਦਾ ਨਾਂ ਨਹੀਂ ਲੈਣ ਡਿਆ। ਇੱਕ ਪਾਸਿਓਂ ਬਿਆਨ ਆਉਂਦਾ, ਦੂਜੇ ਪਾਸਿਓਂ ਕਾਟ, ਦੂਜੇ ਪਾਸਿਓਂ ਬਿਆਨ, ਦੂਜੇ ਪਾਸਿਓਂ ਕਾਟ। ਸੋ ਇਹੀ ਸਿਲਸਿਲਾ ਜਿਹੜਾ ਚੱਲਦਾ ਆਉਂਦਾ ਪਿਆ। ਹੁਣ ਜੇ ਦੇਖੀਏ ਤੇ ਜੋ ਵਿਪਨ ਝਾਅ ਆ ਉਹ ਹੁਣ SMS ਕਰਦਾ ਹੈ, ਉਹਦੇ ਵਿੱਚ ਇਹ ਵੀ ਗੱਲ ਲਿਖਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ, ਮੈਂ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਨਿੱਜੀ ਤੌਰ ਤੇ ਸੰਪਰਕ ਦੇ ਵਿੱਚ ਨਹੀਂ, ਪਰ ਦੂਜੇ ਪਾਸੇ ਉਹ ਕਹਿੰਦਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਲਈ ਤੁਸੀਂ ਸੁਝਾਅ ਦਿਓ। ਹੁਣ ਦੇਖੋ, ਬੱਚੇ ਨੂੰ ਵੀ ਪਤਾ ਹੈ ਕਿ HS ਫੂਲਕਾ ਜਿਹੜਾ ਸਾਰੀ ਜ਼ਿੰਦਗੀ ਕਾਂਗਰਸ ਦੇ ਖਿਲਾਫ ਲੜਦਾ ਆਇਆ, ਕਾਨੂੰਨੀ ਲੜਾਈ ਲੜਦਾ ਆਇਆ, ਉਹ ਕਿਸ ਆਧਾਰ ਤੇ ਜਾ ਕੇ ਉਹਨਾਂ ਨੂੰ ਸੁਝਾਅ ਦੇ ਸਕਦਾ ਹੈ ਸਿੱਖਾਂ ਦੇ ਮਸਲਿਆਂ 'ਚ ਕਾਂਗਰਸ ਨੂੰ। ਇਹ ਤੇ ਹੁਣ ਬੱਚੇ ਨੂੰ ਵੀ ਪਤਾ। ਹੁਣ ਵਿਪਨ ਝਾਅ ਇੱਕ ਪਾਸੇ ਕਹਿੰਦਾ ਕਿ ਮੇਰੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕੋਈ ਸੰਬੰਧ ਹੀ ਨਹੀਂ, ਤੇ ਦੂਜੇ ਪਾਸੇ ਉਹ ਸਿਫਾਰਿਸ਼ ਕਰਨ ਡਿਆ ਕਿ ਤੁਸੀਂ ਆਓ, ਤੁਹਾਡੀ ਮਿਲਣੀ ਕਰਾਉਣੀ ਹੈ ਜੀ। ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਹੁਣ ਦੂਜੇ ਪਾਸੇ ਪ੍ਰਸ਼ਾਂਤ ਕਿਸ਼ੋਰ ਹੈ ਜਿਹੜਾ ਆਪਣੀ ਜਗ੍ਹਾ ਸਹੀ ਲੱਗਦਾ ਕਿ ਉਹਦਾ ਉਹ ਪਤਾ ਨਹੀਂ ਹੈ, ਕਿਉਂਕਿ ਉਹਦੇ ਵੱਲੋਂ ਕੋਈ ਸੁਨੇਹਾ ਭੇਜਿਆ ਗਿਆ ਹੋਵੇ, ਕੋਈ ਉਹ ਐਵੀਡੈਂਸ ਹੋਵੇ, ਫਿਰ ਸਾਫ਼ ਹੋ ਜਾਂਦੀ ਹੈ ਗੱਲ ਕਿ ਭਾਈ ਆਹ ਚੀਜ਼ ਇਹਨੇ ਕਹੀ ਹੈ, ਉਹਦੇ ਕਹੇ ਤੋਂ ਅੱਗੇ ਇਹਨੇ ਕਹੀ ਹੈ। ਯਾਨੀ ਸੂਤਰ ਕੋਈ ਵੀ ਨਹੀਂ ਬਣਦਾ ਪਿਆ ਹਾਲੇ। ਤੀਜੇ ਪਾਸੇ ਜੇ ਗੱਲ ਕਰੀਏ ਤੇ ਫੂਲਕਾ ਸਾਹਿਬ ਜੇ ਵੀਡੀਓ ਉਹਨਾਂ ਨੇ ਥੋੜੇ ਦਿਨ ਪਹਿਲਾਂ ਪਾਈ ਸੀ, ਤਾਂ ਉਹਨੂੰ ਦੇਖੀਏ ਤਾਂ ਏਦਾਂ ਵੀ ਲੱਗਦਾ ਕਿਤੇ ਕਿ HS ਫੂਲਕਾ ਕਿਤੇ ਇਹ ਨਾ ਹੋਵੇ ਕਿ ਥੋੜਾ ਜਿਹਾ ਦਿਖਾਉਂਦੇ ਹੋਣ ਕਿ ਭਾਈ ਸਾਨੂੰ ਵੀ ਹੋਰ ਬਾਗ ਬਥੇਰੇ ਆ। ਇਹ ਵੀ ਇੱਕ ਸਵਾਲ ਉੱਠਦਾ ਪਿਆ। ਯਾਨੀ 4 ਚੁਫੇਰਿਓਂ ਜਿਹੜਾ ਇਹ ਸਾਰਾ ਸ਼ਬਦੀ ਜਾਲ ਆ ਉਹ ਬੁਣਿਆ ਤਾਂ ਗਿਆ, ਪਰ ਇਹਨੂੰ ਜੋ ਸੁਲਝਾਉਣ ਵਾਲੀ ਤਾਣੀ ਹੈ ਉਹ ਹੱਥ ਨਹੀਂ ਲੱਗਦੀ ਪਈ ਕਿ ਇਹ ਗੱਲ ਆਖਰ ਕੀ ਵਾਪਰੀ। ਇਹ ਵੀ ਹੋ ਸਕਦਾ ਕਿ ਜਿਹੜਾ ਵਿਪਨ ਝਾਅ ਹੈ, ਕਿਉਂਕਿ ਉਹ ਆਮ ਆਦਮੀ ਪਾਰਟੀ ਨਾਲੋਂ ਵੀ ਦੱਸਦੇ ਆ ਕਿ ਰੁੱਸਿਆ ਗਿਆ, ਉਹ ਉੱਥੋਂ ਪਾਸੇ ਹੋਇਆ, ਆਮ ਆਦਮੀ ਪਾਰਟੀ ਚੋਂ ਰਹਿੰਦਾ, UK 'ਚ ਆ। ਕਾਂਗਰਸ ਦੇ ਨਾਲ ਉਹ ਕਹਿੰਦਾ ਕਿ ਮੇਰੀ ਬਣਦੀ ਨਹੀਂ,
ਤਾਂ ਫਿਰ ਕਿਤੇ ਇਹ ਨਾ ਹੋਵੇ ਕਿ ਉਹ ਵਿਪਨ ਚਾਹ ਦੋਨਾਂ ਦੇ ਸਿੰਘ ਆ ਜਾਣ ਕੇ ਫਸਾ ਕੇ ਤੀਜੇ ਧਿਰ ਤੇ ਬਹਿ ਗਿਆ ਹੋਵੇ। ਸੋ ਸਾਰਾ ਕੁਝ ਹੋ ਸਕਦਾ, ਪਰ ਹਾਲੇ ਇੰਤਜ਼ਾਰ ਕਰਨਾ ਪਏਗਾ। ਅਸਲ ਕੀ ਵਜ੍ਹਾ ਰਹੀ ਹੈ, ਕੌਣ ਸੱਚਾ ਕੌਣ ਝੂਠਾ, ਇਹ ਤੈਅ ਹੋਣ ਦੇ ਵਿੱਚ ਸਮਾਂ ਲੱਗੇਗਾ। ਇਹ ਸ਼ਬਦੀ ਜੰਗ ਹੈ ਜਿਹੜੀ ਹਾਲੇ ਹੋਰ ਮਗਣ ਦੇ ਆਸਾਰ ਆ। ਜੀ ਜੀ ਤੇ ਮਿੰਟੂ ਜੀ, ਆਪਾਂ ਅਗਲੀ ਗੱਲ ਕਰਦੇ ਹਾਂ। ਕੈਪਟਨ ਨੇ ਕੇਜਰੀਵਾਲ ਨੂੰ ਕਿਹਾ ਵੀ ਹਾਦਸਿਆਂ ਤੇ ਜਸ਼ਨ ਮਨਾਉਣਾ ਬੰਦ ਕਰੋ। ਕੈਪਟਨ ਅਮਰਿੰਦਰ ਸਿੰਘ ਖੁਦ ਤੁਹਾਨੂੰ ਪਤਾ ਹੀ ਹੈ, ਉਹ ਕਿੰਨੇ ਕੁ ਗੰਭੀਰ ਰਹਿੰਦੇ ਆ। ਉਹ ਵੀ ਜਸ਼ਨ ਕਾਫੀ ਮਨਾਉਂਦੇ ਵੈਸੇ, ਪਰ ਉਹਨਾਂ ਨੇ ਇਹ ਤਾਕੀਦ ਕੀਤੀ ਹੈ ਅਰਵਿੰਦ ਕੇਜਰੀਵਾਲ ਨੂੰ ਕਿ ਕਿਸਾਨ ਖੁਦਕੁਸ਼ੀਆਂ ਦੇ ਮਾਮਲਿਆਂ 'ਚ ਤੁਸੀਂ ਚੁਣਿੰਦਾ ਪਰਿਵਾਰਾਂ ਦੇ ਨਾ ਆਓ, ਕਿਉਂਕਿ ਇਹ ਹਾਦਸੇ ਨੇ, ਇਹਨਾਂ ਤੇ ਜਸ਼ਨ ਮਨਾਉਣੇ ਬੰਦ ਕਰੋ। ਤੁਸੀਂ ਚੁਣਿੰਦਾ ਪਰਿਵਾਰਾਂ ਕੋਲ ਆ ਜਾਂਦੇ ਹੋ, ਆ ਕੇ ਫੋਟੋਆਂ ਖਿਚਵਾ ਜਾਂਦੇ ਹੋ, ਕੁਛ ਪੈਸੇ ਦੇ ਜਾਂਦੇ ਹੋ, ਤਾਂ ਇਹ ਸਿਲਸਿਲਾ ਜਿਹੜਾ ਬੰਦ ਕਰੋ। ਵੈਸੇ ਅਰਵਿੰਦ ਕੇਜਰੀਵਾਲ ਜਦੋਂ ਪਹਿਲਾਂ ਪਠਾਨਕੋਟ ਹਮਲੇ ਵੇਲੇ ਆਇਆ ਸੀ, ਉਦੋਂ ਵੀ ਇਹਦੀ ਨੁਕਤਾਚੀਨੀ ਇਸੇ ਕਰਕੇ ਹੋਈ ਸੀ ਕਿ ਉਦੋਂ 2 ਜਿਹੜੇ ਪੰਜਾਬ ਦੇ ਵਿੱਚ ਸ਼ਹੀਦ ਹੋਏ ਸਨ ਜਵਾਨ, ਤਾਂ ਇੱਕ ਹਰਿਆਣੇ 'ਚ ਅੰਬਾਲੇ ਦਾ ਮੁੰਡਾ ਸ਼ਹੀਦ ਹੋਇਆ ਸੀ। ਲੋਕਾਂ ਨੇ ਇਹੀ ਨਿਸ਼ਾਨਾ ਸਾਧਿਆ ਸੀਗਾ ਕਿ ਹਰਿਆਣਾ ਟੱਪ ਕੇ ਜੋ ਆਇਆ ਤੇ ਉੱਥੇ ਕਿਉਂ ਨਹੀਂ ਗਿਆ, ਸਿੱਧਾ ਪੰਜਾਬ ਕਿਉਂ ਆਇਆ, ਕੀ ਗੱਲ ਇੱਥੇ ਵੋਟਾਂ ਨਜ਼ਦੀਕ ਨੇ ਤਾਂ ਇਸ ਵਾਰੀ ਇਹ ਫੇਰ ਸਵਾਲ ਉੱਠਿਆ ਕਿ ਖੁਦਕੁਸ਼ੀਆਂ ਦੇ ਮਾਮਲੇ 'ਚ ਚੁਣਿੰਦਾ ਪਰਿਵਾਰਾਂ ਤੇ ਕਿਉਂ ਇਹ ਕੈਪਟਨ ਅਮਰਿੰਦਰ ਸਿੰਘ ਨੇ ਹਮਲਾ ਬੋਲਿਆ। ਵੇਖੋ, ਸਿਆਸਤਦਾਨ ਨੇ ਸਿਆਸਤ ਹੀ ਕਰਨੀ ਹੈ, ਚਾਹੇ ਉਹ ਕਿਸੇ ਤਰੀਕੇ ਨਾਲ ਕਰ ਲਏ, ਚਾਹੇ ਲਾਸ਼ਾਂ ਤੇ ਹੋਵੇ, ਚਾਹੇ ਮੁੱਦਿਆਂ ਤੇ ਹੋਵੇ, ਚਾਹੇ ਪਾਣੀਆਂ ਤੇ ਹੋਵੇ, ਕਿਸੇ ਵੀ ਚੀਜ਼ ਤੇ ਹੋਵੇ, ਸਿਆਸਤਦਾਨ ਸਿਆਸਤ ਹੀ ਕਰੇਗਾ। ਕੈਪਟਨ ਅਮਰਿੰਦਰ ਸਿੰਘ ਆਪਦੀ ਜਗ੍ਹਾ ਤੇ ਕਰ ਰਿਹਾ, ਅਰਵਿੰਦ ਕੇਜਰੀਵਾਲ ਆਪਦੀ ਜਗ੍ਹਾ ਤੇ ਕਰ ਰਿਹਾ। ਦੋਨੇ ਹੀ ਆਜ਼ਾਦ ਨੇ। ਅਰਵਿੰਦ ਕੇਜਰੀਵਾਲ ਵੀ ਆ ਸਕਦਾ, ਕਿਸੇ ਪਰਿਵਾਰ 'ਚ ਆਵੇ, ਕਿਸੇ ਪਰਿਵਾਰ 'ਚ ਨਾ ਆਵੇ, ਉਹਦੀ ਮਰਜ਼ੀ, ਉਹਦੀ ਪਾਰਟੀ ਦੀ ਰਣਨੀਤੀ ਹੈ। ਪਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੂੰ ਹਾਦਸੇ ਕਿਵੇਂ ਕਹਿ ਰਿਹਾ, ਕਿਸਾਨ ਖੁਦਕੁਸ਼ੀਆਂ ਨੂੰ ਹਾਦਸੇ ਕਿਵੇਂ ਕਹਿ ਰਿਹਾ। ਇਹ ਤੇ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਇਹ ਇੱਕ ਤਰੀਕੇ ਨਾਲ ਸ਼ਾਹੂਕਾਰ ਸਰਕਾਰ ਤੇ ਪੁਲਿਸ, ਇਹਨਾਂ ਤਿੰਨਾਂ ਦੇ ਗੱਠਜੋੜ ਦਾ ਨਤੀਜਾ ਇਹ ਕਤਲ ਨੇ। ਤੇ ਇਹ ਕਹਿ ਰਹੇ ਹਾਦਸੇ ਕਿਸ ਵਜ੍ਹਾ ਨਾਲ, ਕਿਸ ਬਿਨਾਂ ਤੇ ਕਹਿ ਰਹੇ ਕਿ ਹਾਦਸੇ, ਇਹ ਹਾਦਸੇ ਨਹੀਂ, ਇਹ ਇੱਕ ਤਾਂਤਰਿਕ ਕਤਲ ਆ, ਇਹ ਤੰਤਰ ਵੱਲੋਂ ਕੀਤਾ ਇਹ ਕਤਲ ਆ ਜੋ ਕਿਸਾਨਾਂ ਦੇ ਪੱਲੇ ਪਾਇਆ ਜਾ ਰਿਹਾ ਧੱਕੇ ਦੇ ਨਾਲ, ਖੁਦਕੁਸ਼ੀ ਦੇ ਰੂਪ 'ਚ। ਇਹਨਾਂ ਦੀਆਂ ਜਿਹੜੀਆਂ ਫੇਲ ਨੀਤੀਆਂ ਉਹ ਕਿਸਾਨ ਨੂੰ ਭੁਗਤਣੀਆਂ ਪੈ ਰਹੀਆਂ, ਪਰ ਇਹ ਹਾਦਸਾ ਕਹਿ ਰਿਹਾ। ਸੋ ਇਹਨਾਂ ਨੂੰ ਵੀ ਆਪਣੀ ਸਿਆਸਤ ਦਾ ਪੱਧਰ ਥੋੜਾ ਜਿਹਾ ਉੱਚਾ ਕਰਕੇ ਸੋਚਣ ਦੀ ਲੋੜ ਹੈ ਕਿ ਇਹਨਾਂ ਨੂੰ ਹਾਦਸਿਆਂ ਦਾ ਰੂਪ ਨਾ ਦਿਓ। ਇਹ ਇੱਕ ਕਤਲ ਨੇ, ਇੱਕ ਕਤਲ ਆ, ਇੱਕ ਤੰਤਰ ਦੇ ਫੇਲੀਅਰ ਦਾ ਨਤੀਜਾ ਜਿਹੜੇ ਸਾਡੇ ਸਾਹਮਣੇ। ਸੋ ਹਾਦਸੇ ਕਹਿ ਕੇ ਇਹਨਾਂ ਦੀਆਂ ਰੂਹਾਂ ਨਾਲ ਬੇਇਨਸਾਫੀ ਨਾ ਕਰੋ। ਜੀ ਜੀ ਅੰਮ੍ਰਿਤਸਰ ਤੋਂ ਅਗਵਾ ਨੌਜਵਾਨ ਦੀ ਗੋਲੀਆਂ ਨਾਲ ਵਿੰਨੀ ਲਾਸ਼ ਪਿੰਡ ਡੁਗਰੀ ਤੋਂ ਬਰਾਮਦ। ਇਸ ਮੁੰਡੇ ਨੂੰ ਵੀ ਦੱਸਦੇ ਅਗਵਾ ਕੀਤਾ ਗਿਆ ਸੀਗਾ 29 ਅਪ੍ਰੈਲ ਨੂੰ। 2 ਮੁੰਡੇ ਇਹਨੂੰ ਘਰੋਂ ਬੁਲਾ ਕੇ ਲੈ ਕੇ ਗਏ। ਬਾਅਦ ਦੇ ਵਿੱਚ ਉਹਨਾਂ ਨੇ ਜੋ ਕਹਾਣੀ ਦੱਸੀ ਹੈ, ਕਹਿੰਦੇ ਕਿ ਸਾਨੂੰ ਅੱਗੇ ਗੈਂਗਸਟਰਾਂ ਨੇ ਕੁਛ ਫੜ ਲਿਆ, ਲੈ ਗਏ, ਤੇ ਉਸ ਤੋਂ ਬਾਅਦ ਉਹ ਜਿਹੜਾ ਮੁੰਡਾ ਸੀਗਾ ਇੱਕ ਕਰਨਵੀਰ ਸਿੰਘ, ਉਹਨੂੰ ਮਾਰ ਦਿੱਤਾ ਗਿਆ, ਜਾਨੀ ਸਾਨੂੰ ਕੁੱਟ ਮਾਰ ਕੇ ਛੱਡ ਦਿੱਤਾ ਗਿਆ। ਹੁਣ ਕਹਾਣੀ ਪਤਾ ਨਹੀਂ ਕਿੰਨੀ ਕੁ ਸੱਚੀ ਹੈ, ਕਿੰਨੀ ਕੁ ਝੂਠੀ ਹੈ, ਕਿ ਕੋਈ ਕਣ ਕੰਡਾ ਉਹਨਾਂ ਦੇ ਵਿੱਚ ਹੋਵੇ, ਕੋਈ ਵਿੰਗ ਬਲਾਵਾ ਉਹਨਾਂ ਦੇ ਵਿੱਚ ਹੋਵੇ, ਜਾਂ ਇਹ ਸੱਚੀ ਕਹਾਣੀ ਵਾਪਰੀ ਹੈ। ਪਰ ਦੂਜਾ ਪੱਖ ਜਿਹੜਾ ਅਗਵਾ ਦੀਆਂ ਘਟਨਾਵਾਂ ਦਾ ਵਧਣਾ ਹੈ, ਉਹ ਬੜਾ ਖਤਰਨਾਕ ਆ। ਦੇਖੋ, ਕਪੂਰਥਲੇ ਦੇ ਵਿੱਚੋਂ ਇੱਕ ਜਸਕੀਰਤ ਨਾਂ ਦਾ ਬੱਚਾ ਚੁੱਕਿਆ ਗਿਆ, 11 ਸਾਲ ਦਾ, ਉਹਨੂੰ ਮਾਰ ਦਿੱਤਾ ਗਿਆ। ਬਾਅਦ ਦੇ ਵਿੱਚ ਇੱਕ ਹੋਰ ਹੋਟਲ ਕਾਰੋਬਾਰੀ ਹੈ ਜਿਹੜਾ, ਉਹ ਚੁੱਕਿਆ ਗਿਆ ਉਹਦੇ ਮਸੇਰ ਵੱਲੋਂ, ਉਹਦੇ 'ਚ 35 ਲੱਖ ਰੁਪਇਆ ਫਰੋਤੀ ਵੀ ਲੈ ਲਈ ਗਈ। ਇਹਨਾਂ ਘਟਨਾਵਾਂ ਤੋਂ ਇੱਕ ਪਹਿਲਾਂ ਕੁਝ ਦਿਨ ਘਟਨਾ ਵਾਪਰੀ ਸੀ ਕਿ ਲੁਧਿਆਣੇ ਤੋਂ ਕੋਈ ਇਵੈਂਟ ਆਰਗੇਨਾਈਜ਼ ਕਰਕੇ ਜਾ ਰਿਹਾ ਸੀਗਾ, ਆ ਜਿਹੜੇ ਵਿਆਹ ਸ਼ਾਦੀਆਂ ਦਾ ਪ੍ਰਬੰਧ ਕਰਦੇ ਆ, ਉਹ ਇਵੈਂਟ ਮੈਨੇਜਰ ਚੁੱਕ ਲਿਆ ਗਿਆ, ਉਹਦੇ ਭਰਾ ਤੋਂ ਫਰੌਤੀ ਲੈ ਲਈ ਗਈ। ਰਾਹ ਦੇ ਵਿੱਚ ਲੁਧਿਆਣਾ ਪੁਲਿਸ ਨੇ ਜੇ ਟਰੈਪ ਲਾਇਆ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਜਿਹੜੇ ਦੌੜ ਗਏ। ਸੋ ਇਹ ਘਟਨਾਵਾਂ ਜਿਹੜੀਆਂ ਉਹ ਲੜੀਬੱਧ ਤਰੀਕੇ ਨਾਲ ਅੱਗੇ ਵਧ ਰਹੀਆਂ। ਜੈਤੋਂ 'ਚ ਇੱਕ ਫੇਰ ਘਟਨਾ ਵਾਪਰ ਗਈ, ਇਹਨਾਂ ਘਟਨਾਵਾਂ ਦੇ ਪਿੱਛੋਂ ਇੱਕ ਹੋਰ ਘਟਨਾ ਵਾਪਰ ਗਈ, ਇੱਕ ਆਹ ਘਟਨਾ ਵਾਪਰ ਗਈ। ਤਾਂ ਅਗਵਾ ਦੀਆਂ ਜਿਹੜੀਆਂ ਘਟਨਾਵਾਂ ਦਾ ਵਧਣਾ ਤੇਜ਼ੀ ਨਾਲ, ਫਰੌਤੀਆਂ ਲਈ ਜਾਣੀਆਂ, ਫਰੌਤੀਆਂ ਲਈ ਕੋਸ਼ਾਂ ਹੋਣੀਆਂ, ਇਹ ਸਾਫ਼ ਕਰਦੀਆਂ ਕਿ ਇਹ ਘਟਨਾਵਾਂ ਜਿਹੜੀਆਂ
ਉਹ ਪੰਜਾਬ ਪੁਲਿਸ ਦੀ ਨਾਅਹਲੀਅਤ, ਨਕੰਮਾਪਣ, ਢਿੱਲਾਪਣ, ਪ੍ਰਸ਼ਾਸਨਿਕ ਜਿਹੜੀ ਵਿਵਸਥਾ ਹੈ ਉਹਦੀ ਪਕੜ ਬਿਲਕੁਲ ਨਾ ਹੋਣ ਦਾ ਨਤੀਜਾ ਕਿ ਇਹ ਇੰਨੀਆਂ ਘਟਨਾਵਾਂ ਵਾਪਰਦੀਆਂ ਨੇ। ਔਰ ਦੂਜੀ ਗੱਲ ਮੈਂ ਹਮੇਸ਼ਾ ਕਹਿੰਦਾ ਆਇਆ, ਪਿੱਛੇ ਹੁਣ ਵੀ ਕਹਿੰਦਾ ਆ, ਕਿ ਇਹ ਜੋ ਸਿਲਸਿਲਾ ਚੱਲਦਾ ਪਿਆ ਕਿਡਨੈਪਿੰਗ ਘਟਨਾਵਾਂ ਦਾ, ਇਹ ਹੌਲੀ ਹੌਲੀ ਇਹਦਾ ਵਪਾਰੀਕਰਨ ਹੋ ਰਿਹਾ। ਜਿਵੇਂ ਇੱਕ ਸਮੇਂ ਬਿਹਾਰ ਦੇ ਵਿੱਚ ਹੋਇਆ ਸੀਗਾ, ਉੱਥੇ ਗੱਠਜੋੜ ਬਣ ਗਏ ਸੀਗੇ, ਉੱਥੇ ਗਰੁੱਪ ਬਣ ਗਏ ਸੀ, ਟੋਲੇ ਬਣ ਗਏ ਸੀ, ਕੋਈ ਚੁੱਕਦਾ ਸੀ, ਕੋਈ ਅੱਗੇ ਜਾ ਕੇ ਵੇਚ ਦਿੰਦਾ ਸੀ, ਕੋਈ ਉਹ ਪ੍ਰੋਫਿਟ ਲਈ ਕੋਈ ਅੱਗੇ ਉਹਨੂੰ ਵੇਚ ਦਿੰਦਾ ਸੀ, ਉਹਦੇ ਵਿੱਚ ਸਾਰੇ ਸ਼ਾਮਲ ਹੁੰਦੇ ਸਨ। ਤਾਂ ਇਹ ਹੌਲੀ ਹੌਲੀ ਸਾਡੇ ਵੀ ਇੱਥੇ ਹੁੰਦਾ ਜਾ ਰਿਹਾ। ਗੈਂਗਸਟਰ ਬਹੁਤ ਜ਼ਿਆਦਾ ਨੇ, ਗੈਂਗਸਟਰ ਅੱਗੇ ਗਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਰਵਾ ਕੇ ਉਹ ਖੁਦ ਬੰਦਾ ਲੈ ਲੈਂਦੇ, ਉਹਨਾਂ ਨੂੰ ਪੈਸੇ ਦੇ ਦਿੰਦੇ ਆ। ਸੋ ਇਹ ਸਾਰਾ ਕੁਝ ਜਿਹੜਾ ਇਹਨਾਂ ਘਟਨਾਵਾਂ ਦਾ ਵਪਾਰੀਕਰਨ ਹੋ ਰਿਹਾ, ਇਹਨੂੰ ਰੋਕਣ ਦੀ ਜ਼ਰੂਰਤ ਹੈ, ਨਹੀਂ ਤੇ ਇਹ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਕਾਰੋਬਾਰ ਬਣ ਜਾਏਗਾ। ਜੀ ਜੀ। ਪੁਲਿਸ ਹੱਥੋਂ ਤਪੇ ਇੱਕ ਹੋਰ ਨੌਜਵਾਨ ਨੇ ਪੀਤਾ ਜ਼ਹਿਰ। ਦੇਖੋ, ਇਹ ਦੋ ਘਟਨਾਵਾਂ ਜਿਹੜੀਆਂ ਬਹੁਤ ਵੱਡੀਆਂ ਸਾਡੇ ਇੱਥੇ ਵਾਪਰ ਚੁੱਕੀਆਂ ਸਨ ਲੁਧਿਆਣੇ ਦੇ ਵਿੱਚ ਹੀ। ਇੱਕ ਲੁਧਿਆਣੇ 'ਚ ਮੁੰਡਾ ਸੀਗਾ ਇੰਦਰਜੀਤ, ਸ਼ਾਇਦ ਇੰਦਰਪਾਲ, ਉਹ ਪੁਲਿਸ ਤੋਂ ਤੰਗ ਆ ਕੇ ਰੇਲ ਗੱਡੀ ਦੇ ਅੱਗੇ ਕੁੱਦ ਗਿਆ, ਉਹਨੇ ਜਾਨ ਦੇ ਦਿੱਤੀ। ਦੂਜੇ ਦਿਨ ਹੀ ਜਗਰਾਓਂ ਤੋਂ ਖਬਰ ਆ ਗਈ, ਉੱਥੇ ਜੋਗਾ ਸਿੰਘ ਨਾਂ ਦਾ ਮੁੰਡਾ ਸੀਗਾ, ਜਿਹੜਾ ਖੁਦ ਸਬ ਇੰਸਪੈਕਟਰ ਦਾ ਮੁੰਡਾ ਸੀ, ਪੁਲਿਸ ਦੇ ਸਬ ਇੰਸਪੈਕਟਰ ਦਾ। ਤਾਂ ਉਹ ਦੁਖੀ ਹੋਇਆ, ਪੁਲਿਸ ਤੋਂ ਜ਼ਹਿਰ ਪੀ ਗਿਆ, ਕਿਉਂਕਿ ਉਹਨੂੰ ਕੇਸ ਦੇ ਵਿੱਚ ਨਜਾਇਜ਼ ਫਸਾ ਦਿੱਤਾ ਗਿਆ। ਫਿਰ ਉਹਨੂੰ ਕੇਸ ਚੋਂ ਕੱਢਣ ਲਈ ਪੈਸੇ ਮੰਗੇ ਗਏ। ਪੈਸੇ ਜਦੋਂ ਉਹਦੇ ਘਰ ਦੇ ਦੇਣ ਗਏ ਤੇ ਉਹਨੇ ਦੁਖੀ ਹੋਏ ਨੇ ਪਿੱਛੋਂ ਜ਼ਹਿਰ ਪੀ ਲਿਆ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਜਿਹੜੀ ਅੱਜ ਵਾਪਰੀ ਹੈ, ਖੇਮਕਰ ਦੇ ਨੇੜੇ ਪਿੰਡ ਆ ਮਹਿਦੀਪੁਰਾ, ਉੱਥੇ ਸੀਏ ਸਟਾਫ ਨੇ ਇੱਕ ਘਰ ਦੇ ਵਿੱਚ ਰੇਡ ਮਾਰੀ ਤੇ ਤੜਕੇ ਉਹ ਮੁੰਡਾ ਸੀ ਕੋਈ ਸਤਨਾਮ ਸਿੰਘ ਸੱਤਾ, ਉਹਨੂੰ ਜਦੋਂ ਲਿਜਾਣ ਲੱਗੇ ਰਸਤੇ ਦੇ ਵਿੱਚ ਕੁੱਟਿਆ ਮਾਰਿਆ, ਘੜੀਸ ਕੇ ਲਿਜਾਂਦੇ ਪਏ ਸੀਗੇ। ਡਰ ਕੇ ਦਹਿਲ ਕੇ ਉਹਨੇ ਆਪਣਾ ਗੁੱਟਾ ਜਿਹੜਾ ਪੁਲਿਸੀਆਂ ਤੋਂ ਛਡਾ ਕੇ ਭੱਜ ਕੇ ਅੰਦਰ ਜਿਹੜੀ ਦਵਾਈ ਪਈ ਸੀ ਕੀਟਨਾਸ਼ਕ, ਉਹ ਪੀ ਲਈ ਜੀ। ਬਹੁਤ ਜ਼ਿਆਦਾ ਜਦੋਂ ਉਹਦੀ ਹਾਲਤ ਖਰਾਬ ਹੋ ਗਈ ਤੇ ਪੁਲਿਸ ਵਾਲੇ ਉੱਥੋਂ ਭੱਜ ਵਗੇ। ਲੋਕਾਂ ਨੇ ਉਹਨੂੰ ਹਸਪਤਾਲ ਖੜਿਆ, ਪਰ ਉੱਥੇ ਹਾਲਤ ਉਹਦੀ ਜ਼ਿਆਦਾ ਕ੍ਰਿਟੀਕਲ ਹੋਣ ਕਰਕੇ, ਗੰਭੀਰ ਹੋਣ ਕਰਕੇ ਅੰਮ੍ਰਿਤਸਰ ਭੇਜ ਦਿੱਤਾ ਗਿਆ। ਹੁਣ ਇਹ ਨੌਜਵਾਨ ਬਚੇਗਾ ਜਾਂ ਨਹੀਂ ਬਚੇਗਾ, ਇਹਦਾ ਫੈਸਲਾ ਹਾਲੇ ਉਹਦੀ ਤਕਦੀਰ ਨੇ ਕਰਨਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਘਟਨਾਵਾਂ ਜਿਹੜੀਆਂ ਉਹ ਕਿਉਂ ਵਾਪਰਦੀਆਂ ਪਈਆਂ ਇੱਥੇ? ਪਹਿਲਾਂ ਕਿਹੜੇ ਕਤਲ ਘੱਟ ਹੋ ਰਹੇ ਸੀ? ਕਿਸਾਨਾਂ ਦੇ ਕਤਲ ਹੋ ਰਹੇ ਆ, ਗੈਂਗਸਟਰਾਂ ਹੱਥੋਂ ਗੈਂਗਸਟਰਾਂ ਦੇ ਕਤਲ ਹੋ ਰਹੇ ਆ, ਨਸ਼ੇੜੀਆਂ ਦੇ ਨਸ਼ੇ ਦੇ ਹੱਥੋਂ ਕਤਲ ਹੋ ਰਹੇ ਆ, ਬਹੁਤ ਸਾਰੇ ਕਤਲ ਹੋ ਰਹੇ ਆ। ਤੇ ਇੱਕ ਸਿਲਸਿਲਾ ਹੋਰ ਚੱਲ ਪਿਆ ਕਿ ਪੁਲਿਸ ਦੇ ਹੱਥੋਂ ਵੀ ਨਿਰਦੋਸ਼ਾਂ ਦੇ ਇਹ ਅਸਿੱਧੇ ਰੂਪ 'ਚ ਕਤਲ ਹੋਣੇ ਸ਼ੁਰੂ ਹੋ ਗਏ। ਅੱਜ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਬਾਬਤ ਪੁੱਛਿਆ ਤੇ ਉਹਨਾਂ ਦਾ ਤਰਕ ਸੀ, ਉਹਨਾਂ ਦਾ ਜਿਹੜਾ ਜਵਾਬ ਸੀ ਉਹ ਸਿਰਫ ਦੋ ਸ਼ਬਦਾਂ ਦਾ ਸੀ, ਦੋ ਫਿਕਰਿਆਂ ਦਾ ਸੀ। ਉਹ ਕਹਿੰਦੇ ਸੀ ਕਿ ਜਿਹੜਾ ਜੁਰਮ ਕਰੇਗਾ ਉਹ ਭਰੇਗਾ। ਤੇ ਮੈਂ ਸੋਚਦਾ ਪਿਆ ਸੀਗਾ ਕਿ ਜਿਹੜਾ ਪੁਲਿਸ ਵਾਲਾ ਹੈ ਉਹਨੂੰ ਕਿਹਾ ਇਹਨਾਂ ਨੇ ਕਿ ਜੋ ਪੁਲਿਸ ਵਾਲਾ ਸਤਾਉਂਦਾ ਕਿਸੇ ਨਿਰਦੋਸ਼ ਨੂੰ, ਉਹਨੂੰ ਕਿਹਾ ਕਿ ਜੁਰਮ ਕਰੇਗਾ ਸੋ ਭਰੇਗਾ, ਜਾਂ ਉਹਨੂੰ ਕਿਹਾ ਜਿਹੜਾ ਮਰ ਗਿਆ ਕਿ ਜਿਹੜਾ ਪੰਜਾਬ ਦੇ ਵਿੱਚ ਜੰਮਣ ਦਾ ਜੁਰਮ ਕਰੇਗਾ ਉਹ ਭਰੇਗਾ। ਜੀ ਜੀ। ਡੀਜੇ ਚਲਾਉਣ ਨੂੰ ਲੈ ਕੇ ਫੌਜੀ ਨੇ ਗੋਲੀ ਚਲਾ ਕੇ 7 ਜੀਆਂ ਨੂੰ ਫੱਟੜ ਕੀਤਾ। ਇਹ ਫਿਰੋਜ਼ਪੁਰ ਦੇ ਮਮਦੂਪ ਦੀ ਘਟਨਾ ਜੀ, ਜਿੱਥੇ ਕੋਈ ਮੁੰਡਨ ਦਾ ਸਮਾਗਮ ਸੀ ਕਿਸੇ ਦੇ ਘਰੇ, ਉਹਨਾਂ ਨੇ ਡੀਜੇ ਲਾਇਆ ਹੋਇਆ ਸੀ। ਉਹ ਗਵਾਂਢ 'ਚ ਕੋਈ ਫੌਜੀ ਰਹਿੰਦਾ ਸੀਗਾ ਜੀ। ਫੌਜੀਆਂ ਨੂੰ ਤੁਹਾਨੂੰ ਪਤਾ, ਜੇ ਤੇ ਗੁੱਸਾ ਨਾ ਆਵੇ ਤੇ ਕੰਮ ਚੱਲੀ ਜਾਂਦਾ, ਫਿਰ ਤੇ ਉੱਤੋਂ ਦੀ ਭਾਵੇਂ ਉਹਨਾਂ ਦੇ ਟੈਂਕ ਲੰਘ ਜਾਵੇ ਪਰਵਾਹ ਨਹੀਂ ਕਰਦੇ, ਤੇ ਜੇ ਗੁੱਸਾ ਆ ਗਿਆ ਫਿਰ ਉਹ ਚੁੰਡੀ ਵੱਡੀ ਵੀ ਮਾਫ ਨਹੀਂ ਕਰਦੇ। ਉਹਨੇ ਡੀਜੇ ਤੇ ਇਤਰਾਜ਼ ਕੀਤਾ, ਉਹਨਾਂ ਨੇ ਬੰਦ ਨਹੀਂ ਕੀਤਾ, ਉਹਨੇ ਪਹਿਲਾਂ ਬਿਜਲੀ ਕੱਟ ਦਿੱਤੀ। ਉਹਨਾਂ ਨੇ ਵਿਰੋਧ ਕੀਤਾ ਕਿ ਤੂੰ ਹੋਵੇਂ ਕੌਣ ਸਾਡੇ ਘਰ ਦੀ ਬਿਜਲੀ ਕੱਟਣ ਵਾਲਾ, ਤੇ ਉਹਨੇ ਰਫਲ ਚੁੱਕੀ ਤੇ ਉਹਨਾਂ ਦੇ ਘਰ ਜਾ ਕੇ ਤੈਂਗੜ ਕਰ ਦਿੱਤੀ। 7 ਜੀ ਹੈ ਜਿਹੜੇ ਉਹ ਜ਼ਖਮੀ ਹੋ ਗਏ। ਇਸ ਫਾਇਰਿੰਗ ਦੇ ਵਿੱਚ ਕੋਈ ਜਾਨੀ ਨੁਕਸਾਨ ਤੇ ਹਾਲੇ ਤੱਕ ਨਹੀਂ ਹੋਇਆ, ਪਰ ਜ਼ਖਮੀ ਹੈ ਜਿਹੜੇ 7 ਹੋ ਗਏ। ਹੁਣ ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਸਵਾਲ ਆ ਕਿ ਨਿੱਕੀਆਂ ਗੱਲਾਂ ਤੋਂ, ਕਿਉਂਕਿ ਕਿਸੇ ਟਾਈਮ ਸਾਡੇ ਪਿੰਡਾਂ 'ਚ ਵਿਆਹ ਹੁੰਦਾ ਸੀ ਤੇ 8 ਦਿਨ ਪਹਿਲਾਂ ਸਪੀਕਰ ਕੋਠੇ ਤੇ ਟੰਗ ਦਿੰਦੇ ਸੀ, 8 ਦਿਨ ਵਿਆਹ ਤੋਂ ਮਗਰੋਂ ਲਾਉਂਦੇ ਸੀ। ਉਦੋਂ ਤੇ ਇਸ ਤਰੀਕੇ ਦੀਆਂ ਘਟਨਾਵਾਂ ਨਹੀਂ ਸਨ ਵਾਪਰਦੀਆਂ। ਉਦੋਂ ਸੋਚਣ ਦੀ ਸ਼ਾਇਦ ਸਮਰੱਥਾ ਜ਼ਿਆਦਾ ਸੀ, ਸਹਿਣਸ਼ੀਲਤਾ ਦੀ ਸਮਰੱਥਾ ਸ਼ਾਇਦ ਜ਼ਿਆਦਾ ਸੀ। ਹੁਣ ਸਭ ਕੁਛ ਘਟ ਗਿਆ।
ਸੁੱਖ ਸਹੂਲਤਾਂ ਵੱਧ ਗਈਆਂ, ਪਰ ਉਹ ਸਮਰੱਥਾ ਜਿਹੜੀ ਸ਼ਾਇਦ ਸਾਡੀ ਘਟ ਗਈ ਹੈ, ਕਿਉਂਕਿ ਇੱਕੇ ਹਫ਼ਤੇ ਦੇ ਵਿੱਚ ਇਸ ਤਰੀਕੇ ਦੀਆਂ 3 ਘਟਨਾਵਾਂ ਤਰਨਤਾਰਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਵਾਪਰੀਆਂ ਸੀ 2-2.5 ਮਹੀਨੇ ਪਹਿਲਾਂ। ਇਹਨਾਂ ਚੀਜ਼ਾਂ ਤੋਂ ਲੈ ਕੇ ਦੂਜੇ ਦੇ ਘਰ ਗਈ ਚਲੀ, ਉੱਥੋਂ ਲੜਾਈ ਹੋ ਗਈ, ਕਿਸੇ ਦਾ ਡੀਜੇ ਚੱਲਦਾ ਸੀ ਦੂਜੇ ਨੇ ਬੰਦ ਕਰਵਾਉਣ ਤੋਂ ਲੈ ਕੇ ਇਤਰਾਜ਼ ਕੀਤਾ ਤਾਂ ਲੜਾਈ ਹੋ ਗਈ, ਕਤਲ ਹੋ ਗਿਆ। ਸੋ ਇਹ ਜਿਹੜੀਆਂ ਨਿੱਕੀਆਂ ਗੱਲਾਂ ਤੋਂ ਇਹ ਕਤਲੋਗਾਰਤਾਂ ਹੋ ਜਾਣੀਆਂ, ਇਹ ਆਪਣੇ ਆਪ ਦੇ ਵਿੱਚ ਸਾਡੇ ਸਮਾਜ ਦੇ ਮੂਹਰੇ ਸਵਾਲ ਖੜਾ ਕਰਦੀਆਂ ਕਿ ਜਿਹੜੀ ਸਾਂਝ, ਭਾਈਚਾਰਕ ਸਾਂਝ, ਜੋ ਸਾਡਾ ਆਪਸ ਦੇ ਵਿੱਚ ਇੱਕ ਜੁੜਾਵ, ਇੱਕ ਰਿਸ਼ਤਾ, ਦੁਨਿਆਵੀ ਰਿਸ਼ਤਾ ਨਾ ਹੋਣ ਦੇ ਬਾਵਜੂਦ ਇੱਕ ਰਿਸ਼ਤਾ ਜਿਹੜਾ ਸਾਡੇ ਵਿੱਚ ਸੀ, ਸਾਡੇ ਸਮਾਜ ਦੇ ਵਿੱਚ, ਜੋ ਸਾਨੂੰ ਵਿਲੱਖਣਤਾ ਪ੍ਰਦਾਨ ਕਰਦਾ ਸੀ, ਜੋ ਸਾਨੂੰ ਗਤੀਸ਼ੀਲਤਾ ਪ੍ਰਦਾਨ ਕਰਦਾ ਸੀਗਾ, ਉਹ ਰਿਸ਼ਤਾ ਕਿਤੇ ਨਾ ਕਿਤੇ ਤਿੜਕ ਰਿਹਾ ਹੈ। ਚਾਹੇ ਉਹ ਸਹਿਨਸ਼ੀਲਤਾ ਦੀ ਘਾਟ ਹੋਵੇ, ਚਾਹੇ ਸੋਚਣ ਸਮਰੱਥਾ ਦੀ ਘਾਟ ਹੋਵੇ, ਕੁਛ ਵੀ ਕਾਰਨ ਹੋਵੇ, ਕਾਰਨ ਲੱਭਣਾ ਪਵੇਗਾ। ਪਰ ਜੇ ਇਹ ਘਟਨਾਵਾਂ, ਨਿੱਕੀਆਂ ਘਟਨਾਵਾਂ ਕਤਲਾਂ ਤੱਕ ਪਹੁੰਚ ਗਈਆਂ ਤਾਂ ਫਿਰ ਬਹੁਤ ਔਖਾ ਹੋਏਗਾ। ਫਿਰ ਤੇ ਸਾਨੂੰ ਉਹ ਖਬਰਾਂ ਸੁਣਨ ਲਈ ਵੀ ਤਿਆਰ ਰਹਿਣਾ ਚਾਹੀਦਾ ਜਦੋਂ ਕਿਸੇ ਦੇ ਘਰੇ ਗੇਂਦ ਗਈ ਚਲੀ ਤੇ ਅੱਗੋਂ ਫਿਰ ਬੰਬ ਹੀ ਆਏਗਾ। ਜੀ ਬਿਲਕੁਲ। ਤੇ ਜਾਂਦੇ ਗੱਲ ਕਰਦੇ ਹਾਂ ਪੰਜਾਬ ਪੁਲਿਸ ਤੇ ਡੀਜੀਪੀ ਗੈਂਗਸਟਰਾਂ ਖਿਲਾਫ ਕੀਤਾ ਜੰਗ ਦਾ ਐਲਾਨ। ਗੈਂਗਸਟਰਾਂ ਦੇ ਖਿਲਾਫ ਜੰਗ ਦਾ ਐਲਾਨ ਇਹਨਾਂ ਨੇ ਸੁੱਖਾ ਕਾਲਮਾ ਬਾਰੇ ਵੀ ਕੀਤਾ ਸੀਗਾ, ਬਾਅਦ ਦੇ ਵਿੱਚ ਜਦੋਂ ਇੱਕ ਗੈਂਗਸਟਰ ਭੱਜਿਆ ਉਦੋਂ ਵੀ ਕੀਤਾ ਸੀ, ਹੁਣ ਇਹ ਫੇਰ ਕਰ ਰਹੇ ਕਿਉਂਕਿ ਜਸਵਿੰਦਰ ਰੌਕੀ ਮਰਿਆ। ਉਸ ਤੋਂ ਬਾਅਦ ਜ਼ਿੰਮੇਵਾਰੀਆਂ ਲੈਣ ਦਾ ਜਿਹੜਾ ਹੜ ਆਇਆ ਫੇਸਬੁੱਕ ਤੇ, ਉਹ ਲੋਕ ਵੇਖ ਕੇ ਹੈਰਾਨ ਰਹਿ ਗਏ। ਜਿਵੇਂ ISI ਵਾਲੇ ਅੱਤਵਾਦੀ ਜ਼ਿੰਮੇਵਾਰੀਆਂ ਨਹੀਂ ਲੈਂਦੇ ਕਿ ਪੈਰਿਸ ਦੇ ਵਿੱਚ ਹਮਲਾ ਅਸੀਂ ਕੀਤਾ, ਫਲਾਣੇ ਮੁਲਕ ਦੇ ਵਿੱਚ ਹਮਲਾ ਅਸੀਂ ਕੀਤਾ, ਉਸੇ ਤਰੀਕੇ ਨਾਲ ਜ਼ਿੰਮੇਵਾਰੀਆਂ ਆ ਰਹੀਆਂ ਸੀ ਧੜਾਧੜ। ਕੋਈ ਕਹਿੰਦਾ ਸੀ ਰੌਕੀ ਮੈਂ ਮਾਰਿਆ, ਕੋਈ ਕਹਿੰਦਾ ਸੀ ਰੌਕੀ ਮੈਂ ਮਾਰਿਆ। ਲੋਕ ਕਹਿਣ ਲੱਗ ਪਿਆ ਕਿ ਭਾਈ ਪਹਿਲਾਂ ਵੋਟਾਂ ਪਵਾ ਕੇ ਫੈਸਲਾ ਕਰ ਲਓ ਕਿ ਤੁਹਾਡੇ ਚੋਂ ਲੰਬੜਦਾਰ ਕਿਹੜਾ ਜਿਹਨੇ ਮਾਰਿਆ, ਅਸੀਂ ਉਹਨੂੰ ਮੰਨ ਲੈਂਦੇ ਹਾਂ, ਕਿਉਂਕਿ ਜਿਹੜਾ ਵੀ ਫੇਸਬੁੱਕ ਖੋਲਦਾ ਉਹਦੇ ਸਾਹਮਣੇ ਨਵਾਂ ਹੀ ਜ਼ਿੰਮੇਵਾਰ ਖੜਾ ਹੁੰਦਾ ਕਿ ਮੈਂ ਮਾਰਿਆ। ਤਾਂ ਉਹ ਜਿਹੜਾ ਸਿਲਸਿਲਾ ਚੱਲਿਆ ਉਹਨੇ ਪੁਲਿਸ ਦੀ ਬੜੀ ਜ਼ਿਆਦੀ ਮਿੱਟੀ ਕੀਤੀ, ਕਿਉਂਕਿ ਜਿਹੜੇ ਗੈਂਗਸਟਰ ਉੱਥੋਂ ਜ਼ਿੰਮੇਵਾਰੀਆਂ ਲੈ ਰਹੇ ਸੀ ਉਹ ਸਾਰੇ ਜੇਲ੍ਹ ਦੇ ਵਿੱਚ ਸੀ। ਤੇ ਲੋਕ ਪੁੱਛਦੇ ਆ ਕਿ ਭਾਈ ਜੇ ਜੇਲ੍ਹ ਦੇ ਵਿੱਚ ਜ਼ਿੰਮੇਵਾਰੀਆਂ ਵਾਲਾ ਕੰਮ ਆ ਤੇ ਫਿਰ ਜਿਹਨਾਂ ਦੇ ਸਿਰ ਤੇ ਜ਼ਿੰਮੇਵਾਰੀਆਂ ਉਹ ਕੀ ਕਰਦੇ ਆ? ਜਿਹੜੇ ਕੈਦੀਆਂ ਨੇ ਇੱਥੇ ਜ਼ਿੰਮੇਵਾਰੀਆਂ ਲੈਣੀਆਂ ਕਤਲਾਂ ਦੀਆਂ, ਤੇ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀਆਂ ਫਿਰ ਉਹਨਾਂ ਨੂੰ ਚੁੱਪ ਕਰਕੇ ਕਿਸੇ ਟਰੱਕਾਂ ਤੇ ਕਲੀਨਰ ਲਵਾ ਦਿਓ, ਘੱਟੋ ਘੱਟ ਕੁਛ ਨਾ ਕੁਛ ਫਾਇਦਾ ਤੇ ਖੱਟਣਗੇ। ਪਰ ਇਹ ਅੱਜ ਮੁੱਖ ਮੰਤਰੀ ਨੂੰ ਸਵਾਲ ਕੀਤਾ ਗਿਆ ਪੱਤਰਕਾਰਾਂ ਵੱਲੋਂ ਕਿ ਜਿਹੜਾ ਢਾਂਚਾ ਤੁਹਾਡਾ ਬੜਾ ਖਰਾਬ ਹੋਇਆ ਪਿਆ। ਉਹ ਕਹਿੰਦਾ ਜੀ ਮੈਂ ਕੀ ਕਹਿ ਸਕਦਾ, ਸਾਰੀ ਦੁਨੀਆ ਦੇ ਵਿੱਚ ਇਹੋ ਜਿਹਾ ਕੁਝ ਵਾਪਰਦਾ, ਮੈਂ ਕੀ ਕਹਿ ਸਕਦਾ ਇਸ ਬਾਰੇ। ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿ ਰਹੇ ਸਾਡੇ ਮੁੱਖ ਮੰਤਰੀ। ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਤੁਹਾਡੀ ਪੁਲਿਸ ਨੂੰ ਇੰਟੈਲੀਜੈਂਸ ਨੇ, ਕੇਂਦਰੀ ਗ੍ਰਹਿ ਮੰਤਰਾਲੇ ਦਾ ਜਿਹੜਾ ਖੁਫੀਆ ਵਿਭਾਗ ਆ, ਉਹਨਾਂ ਨੇ ਇੱਕ ਬਕਾਇਦਾ ਪੱਤਰ ਲਿਖਿਆ ਕਿ ਭਾਈ ਜਿਹੜੇ ਤੁਹਾਡੇ ਗੈਂਗਸਟਰ ਆ, ਇਹ ਤੁਹਾਡੇ ਜਿਹੜੇ ਇੱਥੇ ਮਿਲਟਰੀ ਸਟੇਸ਼ਨ ਹੈ ਉਹਨਾਂ ਲਈ ਖਤਰਾ ਬਣ ਸਕਦੇ ਆ, ਕਿਉਂਕਿ ਇਹਨਾਂ ਦੀਆਂ ਤਾਰਾਂ ਜਿਹੜੀਆਂ ਉਹ ਬਹੁਤ ਦੂਰ ਤੱਕ ਜੁੜੀਆਂ ਤੇ ਕੁਝ ਪੈਸਿਆਂ ਲਈ, ਚੰਦ ਹਥਿਆਰਾਂ ਲਈ ਇਹ ਇੱਥੋਂ ਸੂਚਨਾਵਾਂ ਵੀ ਉਧਰ ਭੇਜ ਸਕਦੇ, ਕਿਉਂਕਿ ਇਹਨਾਂ ਦੇ ਕੋਲ ਜਿਹੜੇ ਸੂਚਨਾ ਯੰਤਰ ਹੈ ਉਹ ਹੱਥ ਦੇ ਵਿੱਚ ਆ। ਸੋ ਇਹਨਾਂ ਤੇ ਥੋੜੀ ਜਿਹੀ ਪਕੜ ਜਿਹੜੀ ਹੈ ਉਹ ਸਖਤ ਕਰੋ। ਤਾਂ ਫਿਰ ਮੁੱਖ ਮੰਤਰੀ ਨੂੰ ਯਾਦ ਆਇਆ, ਕਹਿੰਦਾ ਜੀ ਮੈਂ ਕੋਈ ਨਹੀਂ ਜਾਂਚ ਕਰਵਾਉਣਾ, ਨਹੀਂ ਤੇ ਉਹਨੂੰ ਹਾਲੇ ਤੱਕ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਕਿ ਸਾਡੀਆਂ ਜੇਲ੍ਹਾਂ 'ਚ ਕੀ ਹੋ ਰਿਹਾ। ਜਾਂ ਫਿਰ ਮੁੱਖ ਮੰਤਰੀ ਸਾਹਿਬ ਜਿਹੜੇ ਜਾਣ ਕੇ ਅਣਜਾਣ ਬਣਦੇ ਆ। ਸੋ ਜਿਹੜੇ ਸਟੇਟ ਦਾ, ਜਿਹੜੇ ਰਾਜ ਦਾ ਮੁੱਖ ਮੰਤਰੀ ਇਹੋ ਜਿਹੀਆਂ ਘਟਨਾਵਾਂ ਤੋਂ ਅਣਜਾਣ ਹੈ ਹਾਲੇ ਤੱਕ, ਜਾਂ ਅਣਜਾਣ ਬਣਨ ਦੀ ਐਕਟਿੰਗ ਕਰਦਾ ਪਿਆ, ਤਾਂ ਉਸ ਰਾਜ ਦਾ ਜੇ DGP ਇਹੋ ਜਿਹਾ ਦਾਅਵਾ ਕਰੇ ਤੇ ਫਿਰ ਉਹ ਦਾਅਵਾ ਥੋੜਾ ਜਿਹਾ ਲੱਗਦਾ ਨਹੀਂ, ਕਿਉਂਕਿ ਉਹ ਦਾਅਵਾ ਜਿਹੜਾ ਉਹ ਉਸ ਮੁਰਗੇ ਵਰਗਾ ਜਿਹਦੀਆਂ ਦੋਵੇਂ ਟੰਗਾਂ ਆਪਾਂ ਵੱਢ ਦਈਏ ਤੇ ਉਹਨੂੰ ਕਹੀਏ ਕਿ ਭਾਈ ਦੌੜ ਜਿੱਤਣੀ ਹੈ। ਬਿਲਕੁਲ ਜੀ, ਹਾਲਾਤ ਬਿਲਕੁਲ ਉਦਾਂ ਦੇ ਹੋਏ ਪਏ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤਾਂ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।